ਅਸਲਾਮੁਅਲੈਕੁਮ। ਕੀ ਤੁਸੀਂ ਨਵੇਂ ਪੇਰੈਂਟਸ ਹੋ ਤੇ ਸੋਚ ਰਹੇ ਹੋ ਕਿ ਬੇਬੀ ਦੀ ਮਸਾਜ ਜ਼ਰੂਰੀ ਆ? ਕਿਹੜਾ ਆਇਲ ਯੂਜ਼ ਕਰੀਏ? ਮਸਾਜ ਕਦੋਂ ਤੇ ਕਿਵੇਂ ਕਰਨੀ ਚਾਹੀਦੀ ਆ? ਅੱਜ ਦੀ ਇਸ ਵੀਡੀਓ ਵਿੱਚ ਅਸੀਂ ਨਿਊਬੋਰਨ ਬੇਬੀ ਦੀ ਮਸਾਜ ਬਾਰੇ ਉਹ ਸਾਰੀਆਂ ਜ਼ਰੂਰੀ ਗੱਲਾਂ ਕਰਾਂਗੇ ਜੋ ਹਰ ਮਾਂ ਤੇ ਪਿਓ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਚਲੋ ਸ਼ੁਰੂ ਕਰਦੇ ਹਾਂ। ਮਸਾਜ ਜ਼ਰੂਰੀ ਆ? ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਆ ਕਿ ਮਸਾਜ ਹਰ ਬੇਬੀ ਲਈ ਲਾਜ਼ਮੀ ਨਹੀਂ ਹੁੰਦੀ। ਜੇ ਮਸਾਜ ਨਰਮ ਤੇ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇਹ ਬੇਬੀ ਨੂੰ ਰਿਲੈਕਸ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੀ ਆ। ਕਈ ਬੇਬੀਜ਼ ਮਸਾਜ ਦਾ ਆਨੰਦ ਲੈਂਦੇ ਨੇ, ਜਦੋਂ ਕਿ ਕੁਝ ਬੇਬੀਜ਼ ਨੂੰ ਇਹ ਪਸੰਦ ਨਹੀਂ ਆਉਂਦੀ। ਇਸ ਕਰਕੇ ਹਮੇਸ਼ਾ ਆਪਣੇ ਬੇਬੀ ਦੇ ਰਿਐਕਸ਼ਨ ਨੂੰ ਦੇਖਣਾ ਬਹੁਤ ਜ਼ਰੂਰੀ ਆ। ਮਸਾਜ ਸ਼ੁਰੂ ਕਰਨ ਤੋਂ ਪਹਿਲਾਂ ਕੀ ਤਿਆਰੀ ਕਰੀਏ? ਮਸਾਜ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਛੋਟੀਆਂ ਗੱਲਾਂ ਦਾ ਖਿਆਲ ਰੱਖੋ। ਆਪਣੇ ਹੱਥ ਚੰਗੀ ਤਰ੍ਹਾਂ ਧੋ ਲਾਓ। ਜੇ ਤੁਸੀਂ ਅੰਗੂਠੀ, ਬ੍ਰੇਸਲੇਟ ਜਾਂ ਘੜੀ ਪਾਈ ਹੋਈ ਆ, ਉਹ ਉਤਾਰ ਦਿਓ ਤਾਂ ਜੋ ਬੇਬੀ ਦੀ ਨਾਜ਼ੁਕ ਸਕਿਨ ਨੂੰ ਖਰੋਚ ਨਾ ਲੱਗੇ। ਕਮਰਾ ਗਰਮ ਤੇ ਆਰਾਮਦਾਇਕ ਹੋਵੇ। ਬਹੁਤ ਠੰਡੇ ਕਮਰੇ ਵਿੱਚ ਮਸਾਜ ਕਰਨਾ ਠੀਕ ਨਹੀਂ। ਤੇ ਸਭ ਤੋਂ ਜ਼ਰੂਰੀ ਗੱਲ, ਬੇਬੀ ਭੁੱਖਾ ਨਾ ਹੋਵੇ ਤੇ ਨਾ ਹੀ ਹੁਣੇ ਦੁੱਧ ਪੀਤਾ ਹੋਵੇ। ਕਿਹੜਾ ਆਇਲ ਯੂਜ਼ ਕਰੀਏ? ਕਈ ਪੇਰੈਂਟਸ ਪੁੱਛਦੇ ਨੇ, ਕਿਹੜਾ ਆਇਲ ਸਭ ਤੋਂ ਵਧੀਆ? ਸੱਚ ਇਹ ਆ ਕਿ ਹਰ ਬੇਬੀ ਦੀ ਸਕਿਨ ਵੱਖਰੀ ਹੁੰਦੀ ਆ। ਆਮ ਤੌਰ ਤੇ ਕੋਕੋਨਟ ਆਇਲ ਜਾਂ ਮਿਨਰਲ ਆਇਲ ਕਈ ਬੇਬੀਜ਼ ਲਈ ਠੀਕ ਰਹਿ ਸਕਦਾ। ਪਰ ਜੇ ਆਇਲ ਲਾਉਣ ਤੋਂ ਬਾਅਦ ਸਕਿਨ ਤੇ ਲਾਲਪਨ, ਦਾਣੇ ਜਾਂ ਜਲਨ ਨਜ਼ਰ ਆਵੇ ਤਾਂ ਆਇਲ ਦੀ ਵਰਤੋਂ ਰੋਕ ਦਿਓ ਤੇ ਡਾਕਟਰ ਨਾਲ ਮਸ਼ਵਰਾ ਕਰੋ। ਨਵਾਂ ਆਇਲ ਯੂਜ਼ ਕਰਨ ਤੋਂ ਪਹਿਲਾਂ ਥੋੜੀ ਜਿਹੀ ਕੁਆਂਟੀਟੀ ਸਕਿਨ ਦੇ ਇੱਕ ਛੋਟੇ ਹਿੱਸੇ ਤੇ ਲਾ ਕੇ ਚੈੱਕ ਕਰਨਾ ਵੀ ਚੰਗਾ ਤਰੀਕਾ। ਮਸਾਜ ਕਿਵੇਂ ਕਰੀਏ? ਬੇਬੀ ਨੂੰ ਨਰਮ ਤੇ ਸਾਫ਼ ਸਤ੍ਹਾ ਤੇ ਲਿਟਾਓ। ਥੋੜਾ ਜਿਹਾ ਆਇਲ ਹੱਥਾਂ ਵਿੱਚ ਲਾਓ। ਹਲਕੀ ਤੇ ਨਰਮ ਮੂਵਮੈਂਟ ਨਾਲ ਮਸਾਜ ਸ਼ੁਰੂ ਕਰੋ। ਸਭ ਤੋਂ ਪਹਿਲਾਂ ਬਾਹਾਂ, ਫਿਰ ਟੰਗਾਂ, ਉਸ ਤੋਂ ਬਾਅਦ ਛੱਟੀ, ਆਖਿਰ ਵਿੱਚ ਪੀਠ। ਯਾਦ ਰੱਖੋ, ਮਸਾਜ ਦਾ ਮਕਸਦ ਪ੍ਰੈਸ਼ਰ ਦੇਣਾ ਨਹੀਂ, ਬਲਕਿ ਬੇਬੀ ਨੂੰ ਕੰਫਰਟ ਦੇਣਾ ਹੁੰਦਾ ਹੈ। ਜੇ ਕਿਸੇ ਵੀ ਵੇਲੇ ਬੇਬੀ ਰੋਣ ਲੱਗ ਪਾਵੇ ਜਾਂ ਬੇਚੈਨ ਨਜ਼ਰ ਆਵੇ, ਮਸਾਜ ਰੋਕ ਦਿਓ। ਮਸਾਜ ਕਦੋਂ ਕਰਨੀ ਚਾਹੀਦੀ ਆ? ਸਭ ਤੋਂ ਵਧੀਆ ਸਮਾਂ ਉਹ ਹੁੰਦਾ ਆ ਜਦੋਂ ਬੇਬੀ ਆਰਾਮ ਵਿੱਚ ਹੋਵੇ। ਦੁੱਧ ਪਿਲਾਉਣ ਤੋਂ ਤੁਰੰਤ ਬਾਅਦ ਮਸਾਜ ਨਾ ਕਰੋ। ਕਈ ਪੇਰੈਂਟਸ ਨਹਾਉਣ ਤੋਂ ਪਹਿਲਾਂ ਮਸਾਜ ਕਰਦੇ ਨੇ, ਜੋ ਕਈ ਬੇਬੀਜ਼ ਲਈ ਚੰਗਾ ਰੂਟੀਨ ਹੋ ਸਕਦਾ ਹੈ। ਮਸਾਜ ਕਿੰਨੀ ਦੇਰ ਕਰਨੀ ਚਾਹੀਦੀ ਆ? ਨਿਊਬਰਨ ਲਈ 10 ਤੋਂ 15 ਮਿੰਟ ਦੀ ਮਸਾਜ ਆਮ ਤੌਰ ਤੇ ਕਾਫੀ ਹੁੰਦੀ ਹੈ। ਲੰਬੀ ਮਸਾਜ ਕਰਨਾ ਜ਼ਰੂਰੀ ਨਹੀਂ। ਬੇਬੀ ਦੇ ਮੂਡ ਨੂੰ ਹਮੇਸ਼ਾ ਪਹਿਲ ਦਿਓ। ਇਹ ਗਲਤੀਆਂ ਬਿਲਕੁਲ ਨਾ ਕਰੋ। ਹੁਣ ਗੱਲ ਕਰਦੇ ਹਾਂ ਕੁਝ ਕਾਮਨ ਮਿਸਟੇਕਸ ਦੀ। ਬੇਬੀ ਦੀਆਂ ਹੱਡੀਆਂ ਜਾਂ ਜੁਆਇੰਟਸ ਨੂੰ ਜ਼ੋਰ ਨਾਲ ਨਾ ਦਬਾਓ। ਬਹੁਤ ਠੰਡੇ ਕਮਰੇ ਵਿੱਚ ਮਸਾਜ ਨਾ ਕਰੋ। ਜੇ ਬੇਬੀ ਬੁਖਾਰ ਵਿੱਚ ਹੋਵੇ ਜਾਂ ਬਹੁਤ ਬੇਚੈਨ ਹੋਵੇ, ਮਸਾਜ ਨਾ ਕਰੋ। ਤੇ ਸਭ ਤੋਂ ਜ਼ਰੂਰੀ ਗੱਲ, ਜੇ ਬੇਬੀ ਨੂੰ ਮਸਾਜ ਪਸੰਦ ਨਹੀਂ ਆ ਰਹੀ, ਜ਼ਬਰਦਸਤੀ ਬਿਲਕੁਲ ਨਾ ਕਰੋ। ਕਨਕਲੂਜਨ, ਅੱਜ ਅਸੀਂ ਸਿੱਖਿਆ ਕਿ ਮਸਾਜ ਸ਼ੁਰੂ ਕਰਨ ਤੋਂ ਪਹਿਲਾਂ ਤਿਆਰੀ ਕਿਵੇਂ ਕਰਨੀ ਆ, ਕਿਹੜਾ ਆਇਲ ਯੂਜ਼ ਕਰ ਸਕਦੇ ਹਾਂ, ਮਸਾਜ ਦਾ ਸਹੀ ਤਰੀਕਾ ਕੀ ਆ ਤੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਆ। ਹਰ ਬੇਬੀ ਵੱਖਰਾ ਹੁੰਦਾ ਆ, ਇਸ ਲਈ ਆਪਣੇ ਬੇਬੀ ਦੇ ਰਿਐਕਸ਼ਨ ਨੂੰ ਸਮਝਣਾ ਸਭ ਤੋਂ ਜ਼ਰੂਰੀ ਗੱਲ ਆ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ, ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ MCH ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।